ਕੈਨੇਡਾ ਦੇ ਵਿੱਚ ਸਾਲ 2023 ਦੇ ਵਿੱਚ ਸੋਨੇ ਦੀ ਚੋਰੀ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ, ਜੋ ਕਿ ਸੋਨਾ ਚੋਰੀ ਦੇ ਮਾਮਲਿਆਂ ਦੇ ਵਿੱਚ ਦੇਸ਼ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਚੋਰੀ ਕਹੀ ਜਾ ਸਕਦੀ ਹੈ। ਉਸ ਮਾਮਲੇ ਦੇ ਵਿੱਚ ਕੈਨੇਡਾ ਦੀ ਪੁਲਿਸ ਨੇ ਇੱਕ ਜਾਣੇ ਨੂੰ ਗ੍ਰਿਫਤਾਰ ਕੀਤਾ, ਜਿਹਦਾ ਨਾਮ ਦੱਸਿਆ ਗਿਆ ਅਰਸਲਾਨ ਚੌਧਰੀ। 43 ਸਾਲ ਇਹਦੀ ਉਮਰ ਹੈ ਤੇ ਇਸ ਨੂੰ ਉਦੋਂ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਟੋਰਾਂਟੋ ਦੇ ਵਿੱਚ, ਜਦੋਂ ਇਹ ਸੰਯੁਕਤ ਅਰਬ ਅਮੀਰਾਤ ਤੋਂ ਇੱਕ ਉਡਾਨ ਲੈ ਕੇ ਇੱਥੇ ਪਹੁੰਚਿਆ ਸੀ। ਅਸਲ ਦੇ ਵਿੱਚ ਇਹ ਮਾਮਲਾ ਕੀ ਹੈ ਪੂਰਾ? ਇਹ ਮਾਮਲਾ ਹੈਗਾ 17 ਅਪ੍ਰੈਲ 2023 ਦਾ, ਜਦੋਂ ਸਵਿਟਜ਼ਰਲੈਂਡ ਤੋਂ ਇੱਕ ਉਡਾਨ ਆਈ ਸੀ, ਜਿਹਦੇ ਵਿੱਚ 6600 ਸੋਨੇ ਦੀਆਂ ਬਾਰਾਂ ਸਨ ਤੇ ਇਹਦੀ ਜਿਹੜੀ ਕੀਮਤ ਆ $20 ਮਿਲੀਅਨ ਸੀਗੀ। ਇਹਨੂੰ ਜਦੋਂ ਹਵਾਈ ਅੱਡੇ ਤੇ ਉਤਾਰਿਆ ਗਿਆ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਪੂਰੀ ਸੋਨੇ ਦੀ ਖੇਪ ਹੈ ਇਹ ਚੋਰੀ ਹੋ ਗਈ ਸੀ, ਗਾਇਬ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਜਦੋਂ ਜਾਂਚ ਚੱਲੀ 10 ਵਿਅਕਤੀਆਂ ਦੇ ਖਿਲਾਫ ਵਾਰੰਟ ਜਾਰੀ ਕੀਤੇ ਗਏ ਤੇ ਇਹਨਾਂ ਦੇ ਉੱਤੇ 21 ਤੋਂ ਬਾਅਦ ਦੋਸ਼ ਲਾਏ ਗਏ। ਇਸ ਮਾਮਲੇ ਦੇ ਵਿੱਚ ਦੋ ਜਾਣੇ ਹਾਲੇ ਵੀ ਫਰਾਰ ਨੇ। 33 ਸਾਲਾ ਸਿਮਰਨਪ੍ਰੀਤ ਪਨੇਸਰ, ਜੋ ਕਿ ਬਰੈਂਪਟਨ ਦਾ ਰਹਿਣ ਵਾਲਾ ਸੀ ਤੇ ਜਿਹਦੇ ਬਾਰੇ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਇਸ ਵੇਲੇ ਚੰਡੀਗੜ੍ਹ ਦੇ ਬਾਹਰ ਇੱਕ ਇਲਾਕੇ ਦੇ ਵਿੱਚ ਲੁਕਿਆ ਹੋਇਆ, ਤੇ ਦੂਜਾ 36 ਸਾਲਾਂ ਦਾ ਪ੍ਰਸਾਦ ਪਰਮਾਲਿੰਗਮ, ਜੋ ਕਿ ਬਰੈਂਪਟਨ ਦਾ ਰਹਿਣ ਵਾਲਾ ਹੈ। ਦੱਸਿਆ ਗਿਆ ਹੈ ਕਿ ਇਹ ਇਸ ਟਾਈਮ ਜਿਹੜਾ ਪਨੇਸਰ ਹੈ, ਜਿਹੜਾ ਹਾਲੇ ਤੱਕ ਫੜਿਆ ਨਹੀਂ ਗਿਆ, ਇਹ ਚੰਡੀਗੜ੍ਹ ਦੇ ਬਾਹਰ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈ। ਕੈਨੇਡਾ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਸੀ, ਜਿਹਦੇ ਵਿੱਚ 6600 ਸੋਨੇ ਦੀਆਂ ਬਾਰਾਂ ਸਨ, ਜਿਨ੍ਹਾਂ ਨੂੰ ਚੋਰੀ ਕਰ ਲਿਆ ਗਿਆ ਸੀਗਾ ਤੇ ਇਹਨਾਂ ਦੀ ਕੁੱਲ ਕੀਮਤ $20 ਮਿਲੀਅਨ ਸੀਗੀ। ਪਨੇਸਰ ਦੇ ਦੋਸ਼ ਹੈ ਕਿ ਉਹਨੇ 136 ਕਰੋੜ ਦਾ ਸੋਨਾ ਚੋਰੀ ਕੀਤਾ ਸੀ।